ਇਹ ਦੇਖੋ, ਇਹ ਲਿਖਿਆ ਜੀ ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ। ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ। ਤੇ ਉੱਤੇ ਪੰਜਾਬੀ ਲਿਖੀ ਹੈ ਜਾਂ ਜਿਹੜੀ ਵੀ ਲੈਂਗੁਏਜ ਅਗਰ ਤੁਸੀਂ ਪੜ੍ਹ ਸਕਦੇ, ਇਹਦੇ 'ਚ ਕੀ ਲਿਖਿਆ ਤੁਸੀਂ ਜ਼ਰੂਰ ਦੱਸੋ। ਇਹ ਬਿਲਕੁਲ ਰੇਲਵੇ ਲਾਈਨ ਹੈ। ਇਹ ਜੀ ਪਿੱਲਰ ਉਸ ਤੋਂ ਤਾਂ ਬਹੁਤ ਹੀ ਖੂਬਸੂਰਤ ਵੱਡਾ ਪਿੱਲਰ ਬਣਾਇਆ ਗਿਆ। ਇਹ ਉੱਤੇ ਚੜ੍ਹਨ ਵਾਸਤੇ ਸੀੜੀ ਤੇ ਫੜ ਕੇ ਸੀਮਟ ਦੀ। ਇਹ ਵੇਖੋ ਜੀ, ਹੁਣ ਪੌੜੀਆਂ ਵੀ ਘਸਣਾ ਸ਼ੁਰੂ ਹੋ ਗਈਆਂ। ਵਾਹ ਜੀ ਵਾਹ, ਉਹੀ ਪੁਰਾਣੇ ਦਰਵਾਜ਼ੇ ਜੀ। ਇਹ ਇੱਥੇ ਤਖਤੀ ਲੱਗੀ, ਇਹਦੇ ਤੇ ਕੀ ਲਿਖਿਆ ਇਹ ਪੜ੍ਹਨੇ ਆ। ਇਹ ਦੇਖੋ, ਇੱਕ ਹੋਰ ਬੋਰਡ ਲਾ ਪਾ ਜੇ। ਲਓ ਜੀ, ਇਹ ਸਿਆਲਕੋਟ ਫਾਟਕ, ਇਹਦੇ ਨਾਲ ਪੁਰਾਣਾ ਰੇਲਵੇ ਸਟੇਸ਼ਨ ਗੁਜਰਾਂਵਾਲਾ। ਤੇ ਇਹ ਮੈਂ ਚੱਲ ਪਿਆ ਵਾਂ ਜਿਹੜਾ ਰਸਤਾ ਜਾਂਦਾ ਏ ਟ੍ਰੇਨ ਲਾਹੌਰ ਨੂੰ। ਤੇ ਇਹ ਬਿਲਕੁਲ ਰੇਲਵੇ ਲਾਈਨ ਦੇ ਕੋਲ ਇਹ ਬਿਲਡਿੰਗ ਆ ਗਈ ਹੈ ਜਿਹਦੇ ਉੱਤੇ ਹਿੰਦੀ ਲਿਖੀ ਹੈ। ਇਹ ਦੇਖੋ, ਇਹ ਲਿਖਿਆ ਜੀ ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ। ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ। ਤੇ ਇਹ ਉੱਤੇ ਪੰਜਾਬੀ ਲਿਖੀ ਹੈ ਜਾਂ ਜਿਹੜੀ ਵੀ ਲੈਂਗੁਏਜ ਅਗਰ ਤੁਸੀਂ ਪੜ੍ਹ ਸਕਦੇ, ਇਹਦੇ 'ਚ ਕੀ ਲਿਖਿਆ ਤੁਸੀਂ ਜ਼ਰੂਰ ਦੱਸੋ। ਇਹ ਬਿਲਕੁਲ ਰੇਲਵੇ ਲਾਈਨ ਹੈ ਗੁਜਰਾਂਵਾਲਾ। ਇਸ ਸਾਈਡ ਤੇ ਗੁਜਰਾਂਵਾਲਾ ਸਟੇਸ਼ਨ, ਫਿਰ ਵਜ਼ੀਰਾਬਾਦ ਤੇ ਰਾਵਲਪਿੰਡੀ ਹੈ। ਇਸ ਸਾਈਡ ਤੇ ਜਾਓਗੇ ਤੇ ਅੱਗੇ ਲਾਹੌਰ, ਮਰੀਦ ਕੇ, ਕਾਮੋਂ ਕੇ, ਸਾਧੋ ਕੇ, ਸ਼ਾਦਰਾ, ਲਾਹੌਰ ਤੇ ਕਰਾਚੀ। ਇਹ ਪੁਰਾਣੀਆਂ ਬਿਲਡਿੰਗਾਂ ਨੇ, ਇਹ ਪੁਰਾਣੀਆਂ ਨੇ। ਇਹ ਕਿਸੇ ਦੌਰ ਦਾ ਗੁਰਦੁਆਰਾ ਬਣਿਆ। ਅੱਜ ਕੱਲ੍ਹ ਇੱਥੇ ਰਿਹਾਇਸ਼ੀ ਇਮਾਰਤਾਂ ਦੇ ਵਿੱਚ ਲੋਕੀ ਰਹਿ ਰਹੇ ਨੇ, ਲੇਕਿਨ ਇਹ ਇਹਦੀ ਬੈਕ ਸਾਈਡ ਹੈ। ਇਹ ਨਾ ਬੈਕ ਸਾਈਡ ਹੈ ਬਿਲਕੁਲ ਰੇਲਵੇ ਲਾਈਨ ਦੇ ਉੱਤੇ। ਇਹ ਤੁਸੀਂ ਦੇਖੋ ਨਾ, ਇਹਦੀਆਂ ਮੈਂ ਤੁਹਾਨੂੰ ਬੁਨਿਆਦਾਂ ਬਹਾਲਣਾ। ਛੋਟੀ ਇੱਟ, ਨਾਕਸ਼ਾਹੀ ਇੱਟ ਦਾ ਜਿਹੜਾ ਨਾ ਇਹ ਬੁਨਿਆਦਾਂ ਬਣੀਆਂ ਨੇ। ਇਹ ਦੇਖੋ ਛੋਟੀ ਇੱਟ, ਇਹ ਪਿੱਲਰ ਨੇ, ਇਹ ਕੋਲਾ, ਫਿਰ ਉਹ ਪਿੱਲਰ, ਇਹ ਕੋਲਾ, ਇਹ ਸਾਰੀਆਂ ਨੀਹਾਂ ਬਣੀਆਂ ਨੇ ਉਸ ਤੋਂ ਅੱਗੇ। ਦੇਖੋ, ਦੇਖੋ ਜੀ ਗੰਦਗੀ ਦੇ ਢੇਰ। ਇਹ ਦੇਖੋ ਇੱਟਾਂ ਉਹ ਵੀ ਪੁਰਾਣੀਆਂ। ਇਹ ਦੇਖੋ, ਇਹ ਪੌੜੀਆਂ ਦੇ ਨਿਸ਼ਾਨ ਲੱਗੀਆਂ। ਇਹ ਦਰਵਾਜ਼ੇ ਹੁੰਦੇ ਸਨ ਵੱਡੇ ਵੱਡੇ। ਇਹ ਦੇਖੋ, ਇਹ ਦਰਵਾਜ਼ਾ, ਇਹ ਦਰਵਾਜ਼ਾ, ਇਹ ਦਰਵਾਜ਼ਾ, ਠੀਕ ਹੈ ਨਾ। ਤੇ ਇਹ ਦੇਖੋ ਅੱਗੇ, ਇਹ ਸਾਰੀ ਉਹੀ ਵੱਡੀ ਬਿਲਡਿੰਗ ਪੁਰਾਣੀ। ਇਹ ਦੇਖੋ, ਇਹ ਖਿੜਕੀਆਂ ਬਣੀਆਂ ਨੇ ਵਿੱਚ। ਇਹ ਹੁਣ ਉੱਚਾ ਨੀਵੇਂ ਹੁੰਦੇ ਸਨ। ਇਹ ਦੇਖੋ, ਇਹ ਖਿੜਕੀਆਂ ਨੇ ਛੋਟੀਆਂ ਛੋਟੀਆਂ। ਇਹ ਦੇਖੋ ਰੋਸ਼ਨਦਾਨ। ਤੇ ਇਹ ਇੱਥੇ ਇੱਕ ਫੇਰ ਲੱਗੀ ਹੈ ਜੀ ਤਖਤੀ। ਇਹ ਇੱਥੇ ਤਖਤੀ ਲੱਗੀ ਹੈ, ਇਹਦੇ ਤੇ ਕੀ ਲਿਖਿਆ ਇਹ ਪੜ੍ਹਨੇ ਆ। ਇਹ ਲਿਖਿਆ ਜੀ ਕਿ ਸਾਹਿਬ ਬਹਾਦਰ ਸੁੱਖਾ ਸਿੰਘ, ਪ੍ਰੈਜ਼ੀਡੈਂਟ ਦਮਦਮਾ ਸਾਹਿਬ ਕਮੇਟੀ ਬਾਏ ਹਿਸ ਸਨ, ਯਾਨੀ ਉਹਦਾ ਬੇਟਾ ਮੰਗਲ ਸਿੰਘ ਐਂਡ ਮਿਹਾਨ ਸਿੰਘ। ਡੇਟ 9 ਅਕਤੂਬਰ 1928। 9 ਅਕਤੂਬਰ 1928 ਦੀ ਤਖਤੀ ਲੱਗੀ ਹੈ ਜੀ। ਇਹ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਹੈ ਉਹਦੀ ਕਮੇਟੀ ਦੇ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਸਨ। ਤੇ ਇਹ ਦੇਖੋ ਇੱਕ ਹੋਰ ਬੋਰਡ ਲਾ ਪਾ ਜੇ। ਇਹ ਵੀ ਉਹੀ ਲਿਖਿਆ ਜੀ ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ, ਠੀਕ ਹੈ ਨਾ। ਇਹ ਬਿਲਕੁਲ ਜੀ ਗੁਮਨਾਮ ਚੀਜ਼ਾਂ ਨੇ ਜਿਹੜੀਆਂ ਹੁਣ ਬੜੀ ਮੁਸ਼ਕਿਲ ਨਾਲ ਲੱਭੀਆਂ ਜਾਂਦੀਆਂ ਨੇ, ਗੁਮਨਾਮ ਨੇ। ਆ ਦੇਖੋ ਨਾ ਕਿੱਥੇ ਇਹ ਸਾਰਾ ਗੰਦ ਹੈ। ਇਹ ਉੱਤੇ ਓਵਰਹੈਡ ਬ੍ਰਿਜ ਟ੍ਰੈਫਿਕ ਵਾਲਾ, ਥੱਲੇ ਟ੍ਰੈਫਿਕ ਹੈ। ਇਹ ਰੇਲਵੇ ਲਾਈਨ ਹੈ, ਇਹਦੇ ਵਿੱਚੋਂ ਦੀ ਪੈਦਲ ਗੁਜ਼ਰਗਾ ਕੋਈ ਨਹੀਂ, ਲੇਕਿਨ ਇਹ ਚੀਜ਼ਾਂ ਬਣੀਆਂ ਨੇ। ਵੇਖ ਲਓ ਦੋਸਤੋ,
ਪੁਰਾਣੇ ਸ਼ਾਹਕਾਰ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੈਂ ਤੁਹਾਨੂੰ ਹੋਰ ਅੱਛੀਆਂ ਵੀਡੀਓ ਦਿਆਂ। ਹੋਰ ਤੁਹਾਡੇ ਕੋਲ ਮੈਨੂੰ ਸਿਰਫ ਕੁਝ ਨਹੀਂ ਚਾਹੀਦਾ, ਸਿਰਫ ਤੁਹਾਡਾ ਤਾਵਨ ਚਾਹੀਦਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਕਰਿਆ ਕਰੋ ਅੱਛੇ। ਇਹ ਜਨਾਬ ਗੁਰਦੁਆਰਾ ਸਾਹਿਬ ਹੈ। मैं कोशिश करना कि दूसरी साइड पर भी जाकर ना तुहानू विखा। अस्सलाम वालेकुम दोस्तों, मैं औरंगजेब बेग और गुजरांवाला शहर के मैं मौजूद हाँ। एक बड़ा ही पुराना तारीखी गुमनाम गुरुद्वारा तुहानू विखा लांगे जिहड़ा कि रेलवे लाइन के उत्ते मौजूद है। महला तलाब देवी गली नंबर 1 ते तुसीं मेरे पीछे वेख सकते हो, वो लिखिया है गुरुद्वारा दमदमा बाबा सिंह साहब जी बेदी। यह गुरुद्वारा ये बड़ा पुराना गुरुद्वारा बनया ते ये दूसरी साइड का दरवाज़ा है, इसकी बैक साइड है। हुण मैं दूसरी साइड पर जाके तुहानू विखालना जिहड़े रहायश पजीर लोग ने उन्होंने को पुछ के कि ये गुरुद्वारे की अज किस तरह की हालत है। ये बिल्कुल गुजरांवाला शहर के विच रेलवे लाइन के बिल्कुल उत्ते। तो चलो गुरुद्वारा के अंदर चलने। गुरुद्वारा साहब की बिल्डिंग हुण कोशिश करने कि जो राह लभने जिथे कोई तुहानू कोई होर पुरानी चीज़ नवी चीज़ कोई लभे। यह छोटा जिहा रस्ता लभा, अगे कोई लंडा बाजार आ गया। लो जी, यह गुरुद्वारा साहब की मेन बिल्डिंग में आ गया। यह उही बोर्ड जिहड़ा तुहानू बाहरों नज़र आ रहा सी, यह इहदी मेन बिल्डिंग। वाह जी वाह, वही असली हालत। है उत्ते कुछ लिखा है जी, क्लीयर नज़र नहीं आ रहा। ये मैं तस्वीर खिंच लेना ताकि मैं पढ़ ला, लेकिन अगर तुम तुहाडे कोल पढ़िया जा रहे तो जरूर पढ़ो। यह दा मेन दरवाज़ा जी गुरुद्वारा साहब का। इस साइड पर रेलवे लाइन, अगली साइड से जी मैं तुहानू दिखाई पहले। आ गया जी गुरुद्वारा साहब की बिल्डिंग। वही पुराने बाले कड़ियाँ टुट फुट का शिकार। वो खिड़कियाँ जड़ियाँ रेलवे लाइन वाली साइड खोलदियाँ ने। यह बिल्कुल पुरानी वही ओरिजिनल इमारत। वाह जी, यह देखो जी ला के लगे पुराने। गुरुद्वारा साहब की पुरानी बिल्डिंग जी। यह भी कुछ लिखा है लेकिन उन्हें नज़र नहीं आ रहा क्योंकि उत्ते चूना चूना फिर गया। देखो जनाब, यह भी कुछ लिखा है इत्थे जी। सीढ़ियाँ उत्ते जाने वास्ते, ठीक है ना। यह पिलर बड़ा पक्का ते मजबूत ते बड़ा गुरुद्वारा। देखो जी छत्तां थोड़ी थोड़ी क्रैक हुई ने। वही पुराने दरवाजे जी। है जी पिलर, उस दो तो बहुत ही खूबसूरत बड़ा पिलर बनाया गया है। उत्ते चढ़न वास्ते सीढ़ी ने फड़ के सीमट की। देखो जी हम पौड़ियां भी घसना शुरू हो गई ने, किनियां पुरानियां ने। देखो तुसी उत्ते हुण फैमिली रहायश पजीर है। ओहदा अज भी असली जिहड़ी वाकियात ने तुहानूं विखा रहे हैं गुरुद्वारा साहब दमदमा, ठीक है ना। एंड समान समूने ते पिया। इत्थे मंदिर हुंदा सी, ओह टट गया। थड़ा मंदिर दा इत्थे ना मंदिर सी। ए देखो जी छत हल भी कितनी खूबसूरत उत्ते नक्शनकारी हुई। ए देखो सीमेंट की। ए कंध नवीं बनी क्योंकि हुण रहायश कैंप बन गई ने।
ਮੇਨ ਗੁਜਰਾਂ ਦਾ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਤੁਹਾਨੂੰ ਜਿਹੜਾ ਨਾ ਉਹਦੇ ਖਸੂਸੀ ਮਨਾਜ਼ਰ ਵਾਏ ਜਾ ਰਹੇ ਨੇ, ਜਿਹੜੇ ਇੱਥੇ ਇਸ ਵੇਲੇ 4-5 ਰਿਹਾਇਸ਼ਗਾਹਾਂ ਨੇ। ਇਹ ਉਹੀ ਪੁਰਾਣੇ ਦਰਵਾਜ਼ਾ ਲੱਗਾ, ਪੁਰਾਣੀ ਦੀਵਾਰ, ਪੁਰਾਣੇ ਇਹ ਦੇਖੋ ਨਕਸ਼ਨਕਾਰੀਆਂ ਹੋਈਆਂ ਨੇ ਦਰਵਾਜ਼ਿਆਂ ਦੇ ਉੱਤੇ, ਠੀਕ ਹੈ ਨਾ। ਤੇ ਇਹ ਇਸ ਸਾਈਡ ਤੇ ਜਿਹੜਾ ਉਹ ਤੁਹਾਨੂੰ ਵਿਖਾ ਲਿਆ ਰੇਲਵੇ ਲਾਈਨ, ਠੀਕ ਹੈ ਨਾ। ਇਹ ਹੁਣ ਦਰਖਤ ਉੱਗੇ ਨੇ ਵਿੱਚ ਜੀ, ਵਾਹ ਜੀ ਵਾਹ। ਗੁਰਦੁਆਰਾ ਸਾਹਿਬ ਦੇ ਖਸੂਸੀ ਮਨਾਜ਼ਰ ਜੀ। ਇਹ ਦੇਖੋ ਕੋਈ ਪੁਰਾਣੇ ਪਿਲਰ ਲੱਗੇ ਨੇ। ਦੇਖੋ ਜੀ ਇੱਕ ਦੋਸਤ ਇੱਥੇ ਇਬਾਦਤ ਹੁੰਦੀ ਹੋਏਗੀ। ਇਹ ਦੇਖੋ ਨਾ ਫਰਸ਼ ਉਹੀ ਪੁਰਾਣੇ ਫਰਸ਼ ਫੁੱਲਾਂ ਵਾਲੇ ਘਸ ਗਏ ਨੇ ਹੁਣ ਤੇ। ਇਹ ਦੇਖੋ ਕਿੰਨਾ ਖੂਬਸੂਰਤ ਫਰਸ਼ ਬਣਿਆ। ਲੋ ਜੀ ਦੋਸਤੋ, ਇਹ ਸੀ ਗੁਜਰਾਂਵਾਲੇ ਤੋਂ ਗੁਰਦੁਆਰਾ ਸਾਹਿਬ ਦੀ ਇੱਕ ਵੀਡੀਓ, ਬੜੀ ਨਾਯਾਬ ਵੀਡੀਓ ਤੁਹਾਡੇ ਵਾਸਤੇ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਚੈਨਲ ਨੂੰ ਸਬਸਕ੍ਰਾਈਬ ਕਰੋ। ਰੱਬ ਰਾਖਾ।